ਮਸਕ ਉਹਨਾਂ ਦਾ ਜਿਹੜਾ ਲੇਟੈਸਟ ਅਲਟੀਮੇਟਮ ਸੀਗਾ ਯੂਐਸ ਫੈਡਰਲ ਵਰਕਰਸ ਨੂੰ, ਉਹਦੇ ਨਾਲ ਜੋ EMPLOYEES ਆ ਹੋਰ ਉਹ ਕਨਫਿਊਜ਼ਨ ਦੇ ਵਿੱਚ ਹੈਗੇ ਆ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਸੀ ਇਸ ਸੰਬੰਧ ਦੇ ਵਿੱਚ ਵੀ ਜੋ ਈਮੇਲ ਭੇਜੀ ਗਈ ਆ ਡੋਜ ਡਿਪਾਰਟਮੈਂਟ ਵੱਲੋਂ ਫੈਡਰਲ EMPLOYEES ਨੂੰ ਵੀ ਉਹਨਾਂ ਨੂੰ ਵਾਪਸ 24 ਘੰਟਿਆਂ 'ਚ ਦੱਸਣਾ ਪੈਣਾ ਵੀ ਪਿਛਲੇ ਹਫ਼ਤੇ ਉਹਨਾਂ ਨੇ ਕੀ ਕੀ ਕੰਮ ਕੀਤਾ। ਉਹਦੇ ਸੰਬੰਧ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਇੰਟੈਂਸ਼ਨ ਤਾਂ ਗੁੱਡ ਹੈਗੀ ਆ, ਪਰ ਕਈ ਜਿਹੜੀਆਂ ਡਿਪਾਰਟਮੈਂਟਸ ਆ ਜਿੱਦਾਂ FBI ਆ, CIA ਆ ਜਾਂ ਹੋਰ ਹੈਗੀਆਂ, ਉਹਨਾਂ ਦੇ ਕਈ ਜਿਹੜੇ ਕੋਵਿਡ ਆਪਰੇਸ਼ਨ ਹੁੰਦੇ ਹੈਗੇ ਆ ਉਹ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਹੈਗੇ। ਪਰ ਜੋ ਫੈਡਰਲ EMPLOYEES ਆ ਉਹਨਾਂ ਦੀ ਹਜੇ ਕਾਫੀ ਜ਼ਿਆਦਾ ਅਨਸਰਟਨਟੀ ਹੈਗੀ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਹੋਣਾ ਨੇ ਤੇ CIA ਦੀ ਡਾਇਰੈਕਟਰ ਤੁਲਸੀ ਗੈਬਰਡ ਹੋਣਾ ਨੇ ਆਪਣੇ ਜਿੰਨੀਆਂ ਵੀ ਏਜੰਸੀਜ਼ ਆ ਉਹਨਾਂ ਦੇ EMPLOYEES ਨੂੰ ਕਿਹਾ ਸੀ ਵੀ ਇਹਦਾ ਜਵਾਬ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਰ ਇਲੋਨ ਮਸਕ ਨੇ ਇੱਕ ਹੋਰ ਫਿਰ ਈਮੇਲ ਭੇਜੀ ਪਈ ਤੁਹਾਡੇ ਕੋਲ ਹਜੇ ਵੀ ਸਮਾਂ ਹੈਗਾ ਆ, ਤੁਸੀਂ ਜਿਹੜੀ ਸਾਰੀ ਜੋ ਪੁੱਛਿਆ ਗਿਆ ਆ ਉਹ ਦੱਸ ਦਿੱਤਾ ਜਾਵੇ। ਕੱਲ ਸ਼ਾਮ ਤੱਕ ਦਾ ਸਮਾਂ ਸੀ, ਸੋਮਵਾਰ ਦਾ। ਆਫਿਸ ਆਫ ਪਰਸਨਲ ਮੈਨੇਜਮੈਂਟ ਤੇ ਗਵਰਨਮੈਂਟ ਦੇ ਹਿਊਮਨ ਰਿਸੋਰਸਿਸ ਜਿਸ ਨੂੰ ਮਸਕ ਦੇ ਜੋ ਏਡਸ ਆ ਉਹਨਾਂ ਦੇ ਸਹਾਇਕ ਆ ਉਸ ਨੂੰ ਰਨ ਕਰ ਰਹੇ ਆ। ਕਈਆਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਇਸ ਨੂੰ ਇਗਨੋਰ ਕਰ ਸਕਦੇ ਹੈਗੇ ਆ। ਮਾਸਕੋ ਨੇ ਜਿਹੜੇ ਵਿਲੀਨੀਅਰ ਆ, CEO ਟੈਸਲਾ ਦੇ ਆ, ਸਪੇਸ ਐਕਸ ਦੇ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਦੱਸਿਆ ਸੀ। ਮੈਂ ਇਸ ਸੰਬੰਧ ਦੇ ਵਿੱਚ ਇਹ ਰੂਟਰਸ ਰਿਪੋਰਟ ਕਰ ਰਿਹਾ ਵੀ ਈਮੇਲ ਭੇਜ ਰਿਹਾ ਹੈਗਾ ਆ, ਪਰ ਇਹ ਹੁਣ ਪ੍ਰੈਜ਼ੀਡੈਂਟ ਦੀ ਡਿਸਕ੍ਰਿਸ਼ਨ ਦੇ ਉੱਤੇ ਆ, ਪ੍ਰੈਜ਼ੀਡੈਂਟ ਦੀ ਮਰਜ਼ੀ ਦੇ ਉੱਤੇ ਹੈਗੇ ਆ ਵੀ ਜੇ ਹੋਰ ਚਾਂਸ ਉਹਨਾਂ ਨੂੰ ਦੇਣਾ ਹੈਗਾ ਜਾਂ ਨਹੀਂ। ਜੇ ਸੈਕੰਡ ਟਾਈਮ ਉਹ ਫੇਲ ਹੁੰਦੇ ਆ ਇਸ ਈਮੇਲ ਦਾ ਜਵਾਬ ਦੇਣ ਦੇ ਲਈ ਤੇ ਫਿਰ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈਗਾ। ਕੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਚੈੱਕ ਕਰ ਰਹੇ ਹਾਂ ਵੀ ਉਹ ਬੰਦੇ ਹੈਗੇ ਵੀ ਆ ਕਿ ਨਹੀਂ ਜਿਨ੍ਹਾਂ ਨੂੰ ਈਮੇਲਸ ਜਾ ਰਹੀ ਹੈਗੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਗਵਰਨਮੈਂਟ ਦੇ EMPLOYEES ਆ ਉਹ ਘਰਾਂ ਤੋਂ ਕੰਮ ਕਰਦੇ ਹੈਗੇ ਆ। ਸੋ ਉਸ ਨੂੰ ਲੈ ਕੇ ਵੀ ਇੱਕ ਤਾਂ ਪਹਿਲੇ ਦਿਨ ਤੋਂ ਇਹਨਾਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਸੀ ਵੀ ਸਾਰੇ EMPLOYEE ਉਹ ਵਾਪਸ ਆਪਣੇ ਆਫਿਸਸ ਦੇ ਵਿੱਚ ਚਲੇ ਜਾਣ। ਉਹ ਤੋਂ ਬਾਅਦ ਉਹਨਾਂ ਨੇ ਵਲੰਟੀਅਰਲੀ ਜੋ ਰਿਟਾਇਰਮੈਂਟ ਦੇ ਲਈ ਕਿਹਾ ਸੀ। ਸੋ 80,000 ਦੇ ਕਰੀਬ ਲੋਕਾਂ ਨੇ ਵਲੰਟੀਅਰਲੀ ਰਿਜ਼ਾਈਨ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ US ਏਡ ਏਜੰਸੀ ਉਹ ਸ਼ਟ ਡਾਊਨ ਕਰਤੀ। 10,000 ਤੋਂ ਵੱਧ EMPLOYEE ਉਹਨਾਂ ਦੇ ਉੱਤੇ ਅਸਰ ਪਿਆ। ਬਹੁਤ ਸਾਰੇ ਅਮਰੀਕਨ ਵੱਖ-ਵੱਖ ਮੁਲਕਾਂ 'ਚ ਇਸ ਏਜੰਸੀ ਦੇ ਤਹਿਤ ਕੰਮ ਕਰਦੇ ਸੀ, ਉਹਨਾਂ ਨੂੰ ਹੁਣ ਵਾਪਸ ਇਮੀਡੀਏਟਲੀ ਆਪਣੇ USA ਦੇ ਵਿੱਚ ਆਉਣਾ ਪਿਆ ਤੇ ਉਹ ਵੀ ਬਿਨਾਂ ਜੌਬ ਤੋਂ। ਸੋ ਇਸੇ ਤਰ੍ਹਾਂ ਵੱਖ-ਵੱਖ ਜੋ ਡਿਪਾਰਟਮੈਂਟਸ ਹੈਗੀਆਂ ਆ, ਕੋਈ ਡਿਪਾਰਟਮੈਂਟ ਆਫ ਇੰਟੀਰੀਅਰ ਡਿਪਾਰਟਮੈਂਟ, ਬਿਊਰੋ ਆਫ ਲੈਂਡ ਮੈਨੇਜਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਸਾਡੇ ਜੋ ਆਫੀਸ਼ੀਅਲਸ ਆ ਉਹਨਾਂ ਨੇ ਸਾਨੂੰ ਕਿਹਾ ਆ ਵੀ ਬਿਲਕੁਲ ਇਹਦਾ ਜਿਹੜਾ ਜਵਾਬ ਦਿੱਤਾ ਜਾਵੇ। ਪਰ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਇਹ ਕਿਹਾ ਆ ਵੀ ਜੇ ਤੁਸੀਂ ਚਾਹੁੰਦੇ ਆ ਤਾਂ ਤੁਸੀਂ ਇਸ ਈਮੇਲ ਦਾ ਜਵਾਬ ਦੇ ਦਿਓ, ਜੇ ਨਹੀਂ ਚਾਹੁੰਦੇ ਤਾਂ ਨਾ ਦਿਓ। ਪਰ ਲੋਕ ਜੋ EMPLOYEES ਹੈਗੇ ਆ ਉਹ ਬਹੁਤ ਸਾਰੇ ਭੰਬਲ ਭੂਸੇ ਦੇ ਵਿੱਚ ਹੈਗੇ ਆ। ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜੋ ਡੋਜ, ਉਹਨਾਂ ਨੇ ਕਿਹਾ ਵੀ 20,000 ਤੋਂ ਵੱਧ ਵਰਕਰਸ ਜਿਹੜੇ ਆ ਉਹ ਅਸੀਂ ਆਲਰੇਡੀ ਲੇ ਆਫ ਕਰ ਚੁੱਕੇ ਹੈਗੇ ਆ। 75,000 ਤੋਂ 80,000 ਲੋਕ ਆਲਰੇਡੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਰਿਜ਼ਾਈਨ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਇਹ ਕਹਿੰਦੇ ਵੀ ਦੁਬਾਰਾ ਮੌਕਾ ਜਿਹੜਾ ਉਹ ਦੇ ਰਹੇ ਆ। ਅਜੇ ਕੱਲ ਟਰੰਪ ਐਡਮਿਨਿਸਟ੍ਰੇਸ਼ਨ ਆਪ ਕਹਿ ਰਿਹਾ ਸੀ ਵੀ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈਗੀ। ਸੋ ਜਿੱਦਾਂ ਤੁਸੀਂ ਕਿਹਾ ਵੀ ਵਾਕਿਆ ਹੀ ਪੂਰਾ ਭੰਬਲ ਭੂਸਾ ਜਿਹੜਾ ਇਸ ਬਾਬਤ ਬਣਿਆ ਪਿਆ ਆ। ਉਧਰ ਡੋਜ ਨੇ US ਡਿਜੀਟਲ ਸਰਵਿਸ ਜਿਹੜੀ ਏਜੰਸੀ ਜਿਸ ਨੂੰ ਪਹਿਲਾਂ ਇਹ ਨਾਮ ਰੱਖਿਆ ਗਿਆ ਸੀ, ਉਸ ਨੂੰ ਬਾਅਦ ਦੇ ਵਿੱਚ US ਡੋਜ ਸਰਵਿਸ ਜਿਹੜਾ ਆ ਉਹ ਨਾਮ ਰੱਖ ਦਿੱਤਾ ਗਿਆ ਸੀ। ਡੋਜ ਵਾਲੇ ਜਿਹੜੇ ਆ ਇਲੋਨ ਮਸਕ ਵਾਲਿਆਂ ਨੇ ਹੁਣ ਉਸ ਦਾ ਟੇਕ ਓਵਰ ਕਰ ਲਿਆ ਆ ਤੇ ਉਸ ਸੰਦਰਭ ਦੇ ਵਿੱਚ ਜਿਹੜੇ 21 ਉਸ ਏਜੰਸੀ ਦੇ ਮੈਂਬਰ ਆ ਉਹ ਕਹਿੰਦੇ ਵੀ ਰਿਜ਼ਾਈਨ ਕਰਨ ਜਾ ਰਹੇ ਆ। AP ਨੇ ਇਹ ਜਿਹੜੀ ਨਿਊਜ਼ ਆ ਉਹ ਬ੍ਰੇਕ ਕੀਤੀ ਸੀ ਤੇ ਉਹ ਕਹਿੰਦੇ ਆ ਵੀ ਜਿਹੜੇ ਲੋਕ ਇਸ ਦੇ ਨਾਲ ਸੰਬੰਧਿਤ ਉਹਨਾਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਇਹ ਜਿਹੜੀ ਡਿਸਕਸ਼ਨ ਪੱਤਰਕਾਰਾਂ ਦੇ ਨਾਲ ਜਿਹੜੀ ਆ AP ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਸੀਗੀ। US ਡਿਜੀਟਲ ਸਰਵਿਸ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਇਹ ਨਵੀਂ ਏਜੰਸੀ ਜਿਹੜੀ ਉੱਥੇ ਬਣਾਈ ਗਈ ਸੀਗੀ ਤੇ ਪਹਿਲੇ ਦਿਨ ਐਗਜ਼ੈਕਟਿਵ ਆਰਡਰ ਜਿਹੜਾ ਡੋਨਲਡ ਟਰੰਪ ਪ੍ਰੈਜ਼ੀਡੈਂਟ ਉਹਨਾਂ ਨੇ ਕੀਤਾ ਸੀ ਮਸਕ ਹੋਣਾ ਦਾ ਜਿਹੜਾ ਡੋਜ
ਗਰੁੱਪ ਆ ਉਹ ਬਣਾਇਆ ਸੀ। ਸੋ ਫੈਡਰਲ ਏਜੰਸੀਜ਼ ਨੂੰ ਕਹਿੰਦੇ ਵੀ ਟੈਕਨੋਲੋਜੀ ਦੇ ਵਿੱਚ ਇੰਪਰੂਵ ਕਰਨ ਦੇ ਲਈ ਤੇ ਗਵਰਨਮੈਂਟ ਸਰਵਿਸਿਜ਼ ਨੂੰ ਐਕਸੈਸ ਦੇ ਲਈ ਇਹ ਪਹਿਲਾਂ ਕੰਮ ਜਿਹੜਾ ਗਰੁੱਪ ਕਰਦਾ ਸੀਗਾ। ਸੋ ਹੁਣ ਜਦੋਂ ਤੋਂ ਮਸਕ ਨੇ ਟੇਕ ਓਵਰ ਕੀਤਾ ਆ, USDS ਦੇ ਕਹਿੰਦੇ ਵੀ ਦਿਨ ਦਾ ਜਿਹੜਾ ਕੰਮ ਹੁੰਦਾ ਸੀ, ਡੇ ਟੂ ਡੇ ਆਪਰੇਸ਼ਨ ਆ, ਉਸ ਦੇ ਵਿੱਚ ਵੱਡੇ ਕੱਟ ਲਗਾ ਦਿੱਤੇ ਆ। ਸੋ ਮਸਕ ਦੇ ਆਪਣੇ ਇੰਜੀਨੀਅਰਸ ਦੀ ਜਿਹੜੀ ਟੀਮ ਆ ਉਹ ਕੰਮ ਕਰ ਰਹੀ ਆ ਡੌਜ ਦੇ ਵਿੱਚ, ਜਿਨ੍ਹਾਂ ਨੂੰ ਪਹਿਲਾਂ ਸਰਕਾਰੀ ਐਕਸਪੀਰੀਅੰਸ ਜੌਬ ਦਾ ਨਹੀਂ ਹੈਗਾ। ਸੋ ਹੁਣ ਕਹਿੰਦੇ ਵੀ ਉਸ ਏਜੰਸੀ ਦੇ 21 ਮੈਂਬਰ ਘੱਟੋ ਘੱਟ ਕਹਿੰਦੇ ਇਹਨਾਂ ਨੂੰ ਇਸ ਟਾਈਮ ਜਿਹੜਾ ਆ ਉਹ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਆ ਇਸ ਚੀਜ਼ ਦੇ ਉਲਟ। ਉਧਰ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਹੋਰ ਘਟਨਾਵਾਂ ਵੀ ਜਿਹੜੀਆਂ ਕੈਪੀਟਲ ਹਿੱਲ ਦੇ ਉੱਤੇ ਵੀ ਨਾਲ ਵਾਪਰ ਰਹੀਆਂ ਆ। ਹਾਊਸ ਦੇ ਜਿਹੜੇ ਸਪੀਕਰ ਮਾਈਕ ਜੌਨਸਨ ਆ ਲੂਜ਼ੀਆਨਾ ਤੋਂ, ਉਹਨਾਂ ਨੇ ਕਿਹਾ ਵੀ ਜਿਹੜੀ ਅੱਜ ਬਜਟ ਰੈਜ਼ੋਲੂਸ਼ਨ ਦੇ ਉੱਤੇ ਵੋਟ ਉਹਨਾਂ ਨੇ ਸੋਚੀ ਸੀਗੀ ਉਸ ਨੂੰ ਉਹ ਡਿਲੇ ਕਰ ਰਹੇ ਨੇ। ਹਾਲ ਦੀ ਘੜੀ ਰਿਪਬਲਿਕਨਸ ਨੈਸੈਸਰੀ ਵੋਟਸ ਉਸ $350 ਬਿਲੀਅਨ ਵਾਲੇ ਜਿਹੜੇ ਬਜਟ ਨੂੰ ਜਿਹੜੀ ਕਿ ਬਾਰਡਰ ਪ੍ਰੋਟੈਕਸ਼ਨ ਦੇ ਲਈ ਸੈਨੇਟ ਨੇ ਅਪਰੂਵ ਕੀਤੀ ਆ, ਉਸ ਨੂੰ ਪਾਸ ਕਰਨ ਦੇ ਲਈ ਇਨਫ ਵੋਟਸ ਹਾਊਸ ਦੇ ਵਿੱਚ ਨਹੀਂ ਹੈਗੀਆਂ। ਇਸ ਦੇ ਨਾਲ ਇਕੱਲਾ ਸਦਰਨ ਬਾਰਡਰ ਨੂੰ ਸਿਕਿਉਰ ਕਰਨ ਲਈ ਹੀ ਨਹੀਂ, 2017 ਦੇ ਟੈਕਸ ਕੱਟਸ ਆ ਉਸ ਨੂੰ ਐਕਸਟੈਂਡ ਕਰਨ ਲਈ ਵੀ ਇਸ ਬਜਟ ਦੇ ਵਿੱਚ ਕਈ ਮੱਦਾਂ ਰੱਖੀਆਂ ਗਈਆਂ ਸੀ। ਟਰੰਪ ਹੋਣਾ ਨੇ ਇਸ ਬਿੱਲ ਨੂੰ ਵਨ ਬਿਗ ਬਿਊਟੀਫੁਲ ਬਿੱਲ ਵੀ ਆਖਿਆ ਸੀਗਾ। ਸੋ ਇਹ ਜਿਹੜੀਆਂ ਹਾਊਸ ਕਮੇਟੀਜ਼ ਆ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਗਈਆਂ ਸੀ ਵੀ ਟਰੰਪ ਹੋਣਾ ਦੇ ਪਲਾਨ ਦੇ ਲਈ ਜਿੱਥੋਂ ਵੀ $2, $5, ਮਿਲੀਅਨ, ਬਿਲੀਅਨ, ਜਿੱਥੋਂ ਜੋ ਕੁਝ ਵੀ ਮਿਲਦਾ ਆ ਉਹ ਇਕੱਠੇ ਕਰਕੇ ਇਸ ਬਜਟ ਦੇ ਵਿੱਚ ਡਾਇਵਰਟ ਜਿਹੜੇ ਉਹ ਕੀਤੇ ਜਾਣ। ਉਧਰ ਟਰੰਪ ਹੁਣੀ ਅੱਜ ਫੇਰ ਕਈ ਨਵੇਂ ਹੋਰ ਐਗਜ਼ੈਕਟਿਵ ਆਰਡਰਸ ਆ ਉਹ ਸਾਈਨ ਕਰਨ ਜਾ ਰਹੇ ਆ। ਰਿਪਬਲਿਕਨ ਪਾਰਟੀ ਦੀ ਅਲਾਸਕਾ ਤੋਂ ਸੈਨੇਟਰ ਲੀਜ਼ਾ ਮਰਕੋਸਕੀ, ਉਹਨਾਂ ਨੇ ਆਪਣੇ ਸਾਥੀ GOP ਜਿਹੜੇ ਕੋਲੀਗਸ ਆ ਉਹਨਾਂ ਨੂੰ ਇਹ ਗੁਹਾਰ ਲਾਈ ਆ, ਕਹਿੰਦੇ ਵੀ ਭਾਈ ਤੁਸੀਂ ਟਰੰਪ ਦੇ ਮੋਹਰੇ ਇਦਾਂ ਨਾ ਗੋਡੇ ਜਿਹੜੇ ਉਹ ਤੁਸੀਂ ਟੇਕੋ, ਤੁਸੀਂ ਜਿਹੜੀ ਲੈਜਿਸਲੇਟਿਵ ਬ੍ਰਾਂਚ ਆ ਉਸ ਦੀ ਤਾਕਤ, ਉਸ ਦੀ ਸ਼ਕਤੀ ਆ ਉਸ ਨੂੰ ਬਚਾ ਕੇ ਜਿਹੜਾ ਉਹ ਰੱਖੋ। ਕਹਿੰਦੇ ਵੀ ਤੁਸੀਂ 100% ਟਰੰਪ ਦੇ ਸਪੋਰਟਰ ਵੀ ਹੋ ਸਕਦੇ ਆ, ਪਰ ਇਸ ਸੈਨੇਟ ਦੀ ਜਿਹੜੀ ਇੰਸਟੀਟਿਊਸ਼ਨ ਆ, ਇਸ ਦੀ ਜਿਹੜੀ ਆਪਣੀ ਪਾਵਰ ਆ, ਲੈਜਿਸਲੇਟਿਵ ਬ੍ਰਾਂਚ ਦੀ ਜਿਹੜੀ ਪਾਵਰ ਆ, ਇਸ ਨੂੰ ਤੁਸੀਂ ਬਚਾ ਕੇ ਜਿਹੜਾ ਉਹ ਰੱਖਣਾ ਆ। ਉਹਨਾਂ ਨੇ ਨਾਲ ਇਹ ਚੇਤਾਵਨੀ ਵੀ ਦਿੱਤੀ ਵੀ ਜੇ ਆਪਾਂ ਇਹ ਨਹੀਂ ਕੀਤਾ ਤਾਂ ਇਹ ਜਿਹੜੀਆਂ ਪਾਲਿਸੀਜ਼ ਆ ਉਹ ਸਾਰੀਆਂ ਜਿਹੜੀਆਂ ਅਥਾਰਟੀਜ਼ ਆ ਉਹ ਉਹਨਾਂ ਦੇ ਕੋਲ ਚਲੀਆਂ ਜਾਣਗੀਆਂ ਤੇ ਤੁਸੀਂ ਫਿਰ ਹੱਥ ਦੇ ਉੱਤੇ ਹੱਥ ਧਰ ਕੇ ਇੱਕ ਚੁੱਪਚਾਪ ਸਾਇਲੈਂਟਲੀ ਜਿਹੜੇ ਉਹ ਬੈਠੇ ਜਿਹੜੇ ਉਹ ਰਹਿ ਜਾਓਗੇ। ਸੋ ਕਹਿੰਦੇ ਵੀ ਟਰੰਪ ਹੋਣਾ ਦੇ ਜਿਹੜੇ ਐਕਸ਼ਨਸ ਆ ਪਹਿਲੇ ਮਹੀਨੇ ਦੇ ਵਿੱਚ ਉਸ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਡਿਸਰਪਸ਼ਨ ਜ਼ਰੂਰ ਜਿਹੜੀ ਉਹ ਹੋਈ ਆ, ਪਰ ਉਹ ਆਪਣੇ ਸਾਥੀਆਂ ਨੂੰ ਇਹ ਗੁਹਾਰ ਲਾ ਰਹੇ ਆ ਵੀ ਭਾਈ ਆਪਣੀ ਸ਼ਕਤੀ ਤੇ ਆਪਣੀ ਤਾਕਤ ਆ ਉਸ ਨੂੰ ਪਛਾਣੋ ਤੇ ਆਪਣੀ ਜਿਹੜੀ ਸੈਨੇਟ ਦੀ ਪਾਵਰ ਆ ਉਸ ਨੂੰ ਬਚਾ ਕੇ ਰੱਖੋ, ਨਹੀਂ ਤਾਂ ਟੂ ਲੇਟ ਹੋ ਜਾਊਗਾ। ਮਰਕੋਸਕੀ ਫਿਊ ਰਿਪਬਲਿਕਨਸ ਦੇ ਵਿੱਚੋਂ ਆ ਜਿਨ੍ਹਾਂ ਨੇ ਟਰੰਪ ਦੇ ਕਈ ਕੈਬਨਿਟ ਨੋਮੀਨੀਜ਼ ਆ ਉਹਨਾਂ ਦੇ ਉਲਟ ਵੋਟ ਪਾਈ ਸੀ। ਪੀਟ ਹੈਗਸੈਥ ਦੇ ਉਲਟ ਵੀ ਇਹਨਾਂ ਨੇ ਵੋਟ ਪਾਈ ਸੀ, ਕੈਸ਼ ਪਟੇਲ ਦੇ ਉਲਟ ਵੀ ਜਿਹੜੀ ਇਹਨਾਂ ਨੇ ਵੋਟ ਪਾਈ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਦੋਨੋਂ ਹੀ ਅਪਰੂਵ ਹੋ ਚੁੱਕੇ ਨੇ। ਦੂਸਰੇ ਪਾਸੇ ਜੋ ਆਪਣੇ ਸਪੀਕਰ ਮਾਈਕ ਜੌਨਸਨ ਹੁਣੀ ਆ ਉਹ ਇੱਕ ਪਲਾਨ ਤਿਆਰ ਕਰ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਬਜਟ ਪਲਾਨ ਆ ਉਹ ਇਸ ਅੱਜ ਜਾਣੀ ਕਿ ਮੰਗਲਵਾਰ ਰਾਤ ਨੂੰ ਵੋਟ ਪੈਣੀ ਆ ਹਾਊਸ GOP ਦੀ, ਉਹ ਪਾਸ ਕੀਤਾ ਜਾਵੇ। ਤੇ ਇਹਦੇ ਵਿੱਚ $3 ਟ੍ਰਿਲੀਅਨ ਜਿਹੜਾ ਮੰਗਿਆ ਵੀ ਗਿਆ ਹੈਗਾ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਜੋ ਡੈਫਿਸਿਟ ਐਡ ਹੋਣਾ ਆ। ਇਸ ਤੋਂ ਬਿਨਾਂ $4.5 ਟ੍ਰਿਲੀਅਨ ਦੇ ਟੈਕਸ ਕੱਟ ਦੀ ਵੀ ਜਿਹੜੀ ਗੱਲ ਆ ਉਹ ਕੀਤੀ ਗਈ ਆ। ਪਰ ਜੋ ਮੈਜੋਰਟੀ ਰਿਪਬਲਿਕਨਸ ਦੀ US ਕਾਂਗਰਸ ਦੇ ਵਿੱਚ ਹੈਗੀ ਆ ਬਹੁਤ ਥਿੰਨ ਆ, ਬਹੁਤ ਥੋੜੀ ਹੈਗੀ ਆ, ਸਿਰਫ 3-4 ਕਾਂਗਰਸਮੈਨਾਂ ਦੇ ਨਾਲ ਹੈਗੀ ਆ। ਸੋ ਜੇ ਕੁਛ ਰਿਪਬਲਿਕਨ ਨਹੀਂ ਹੱਕ ਦੇ ਵਿੱਚ ਵੋਟ ਪਾਉਂਦੇ ਤੇ ਇਹ ਬਿੱਲ ਨੂੰ ਪਾਸ ਹੋਣਾ ਬੜਾ ਔਖਾ ਹੈਗਾ ਆ। ਕਹਿੰਦੇ ਲੱਗਦਾ ਤਾਂ ਹੈ ਅੱਜ VOTING ਹੋਊਗੀ, ਪਰ ਇਹ ਵੀ ਸ਼ੋਰ ਆ ਵੀ ਅੱਜ ਇਹ ਪਾਸ ਨਹੀਂ ਹੋਊਗਾ, ਹੋਪਫੁਲੀ ਇਸ ਵੀਕਐਂਡ ਤੱਕ ਹੋ ਜਾਵੇ। ਕੈਪੀਟਲ ਦੇ ਉੱਤੇ ਨਿਊਜ਼ ਕਾਨਫਰੰਸ ਦੇ ਦੌਰਾਨ ਜੋ ਜੌਨਸਨ ਹੁਣੀ ਆ ਜੋ ਹਾਊਸ ਸਪੀਕਰ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਲਾਗੇ ਹੈਗੇ ਆ, ਵੀ ਆਰ ਵੈਰੀ ਕਲੋਜ਼ ਟੂ ਵਿਨਿੰਗ ਦ ਵੋਟਸ।
ਜੋ ਸਾਨੂੰ ਚਾਹੀਦੀਆਂ ਹੈਗੀਆਂ। ਤੇ ਕਹਿੰਦਾ ਵੀ ਅੱਜ ਰਾਤ ਨੂੰ ਸਾਨੂੰ ਪਤਾ ਲੱਗ ਜਾਊਗਾ ਜਦੋਂ ਇਹ ਵੋਟ ਪੈਣੀ ਹੈਗੀ ਆ। ਬਜਟ ਪਲਾਨ ਜੋ ਅਪਰੂਵ ਹੋਣੀ ਚਾਹੀਦੀ ਆ, ਇਹ ਰਿਪਬਲਿਕਨਸ ਦੇ ਲਈ ਬਹੁਤ ਕਰੂਸ਼ੀਅਲ ਹੈਗੀ ਆ, ਬੜੀ ਇੰਪੋਰਟੈਂਟ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ, ਡਿਪੋਰਟੇਸ਼ਨ ਨੂੰ, ਇਹਨਾਂ ਮੁੱਦਿਆਂ ਨੂੰ ਲੈ ਕੇ।